ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਉਮਰ ਕੈਦੀਆਂ ਦੀ ਰਿਹਾਈ ਲਈ ਨਿਯਮ ਅਤੇ ਨੀਤੀਆਂ ਘੜਨ ਦੇ ਲਈ ਸੁਪਰੀਮ ਕੋਰਟ ਦੇ 5 ਜੱਜਾਂ ਦੇ ਸੰਵਿਧਾਨਿਕ ਬੈਂਚ ਵੱਲੋਂ 2 ਦਸੰਬਰ 2015 ਨੂੰ ਫੈਸਲਾ ਦੇ ਦਿੱਤਾ ਗਿਆ ਹੈ। ਸਮੁੱਚੇ ਰੂਪ ਦੇ ਵਿੱਚ ਇਹ ਫੈਸਲਾ ਉਦੋਂ ਸਾਹਮਣੇ ਆਇਆ ਜਦੋਂ ਰਾਜੀਵ ਗਾਂਧੀ ਕਤਲकांड ਦੇ 7 ਉਮਰ ਕੈਦੀ ਦੋਸ਼ੀਆਂ ਨੂੰ ਸਜ਼ਾ ਦੇ ਵਿੱਚ ਛੋਟ ਦੇਣ ਲਈ ਤਾਮਿਲਨਾਡੂ ਸਰਕਾਰ ਦੇ ਮੁੱਖ ਸਕੱਤਰ ਨੇ ਉਹਨਾਂ ਦੀ ਰਿਹਾਈ ਦਾ ਹੁਕਮ ਫੈਬਰੂਅਰੀ 19, 2014 ਨੂੰ ਜਾਰੀ ਕੀਤਾ ਸੀ ਅਤੇ ਕੇਂਦਰ ਸਰਕਾਰ ਵੱਲੋਂ ਇਸ ਰਿਹਾਈ ਪੱਤਰ ਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਅਤੇ ਸੁਪਰੀਮ ਕੋਰਟ ਦੇ 3 ਜੱਜਾਂ ਦੇ ਬੈਂਚ ਵੱਲੋਂ ਉਸ ਉੱਪਰ ਸੁਣਵਾਈ ਦੌਰਾਨ ਇਸ ਮਾਮਲੇ ਨਾਲ ਸੰਬੰਧਿਤ 7 ਸਵਾਲਾਂ ਦੇ ਜਵਾਬ ਦੇਣ ਦੇ ਲਈ ਇਹ ਮਾਮਲਾ 5 ਜੱਜਾਂ ਦੇ ਸੰਵਿਧਾਨਕ ਬੈਂਚ ਨੂੰ ਸੌਂਪ ਦਿੱਤਾ ਗਿਆ। ਵਿਊਅਰਸ, ਬੈਂਚ ਦੇ ਮੁੱਖ ਜਸਟਿਸ ਦੱਤੂ ਦੀ ਇਹ ਸੇਵਾ ਮੁਕਤੀ ਦਾ ਆਖਰੀ ਦਿਨ ਸੀ। ਇਸ ਫੈਸਲੇ ਦੇ ਨਾਲ ਸਿੱਖ ਰਾਜਨੀਤਿਕ ਕੈਦੀਆਂ ਦੀ ਰਿਹਾਈ ਦਾ ਜੋ ਸੰਘਰਸ਼ ਬਾਪੂ ਸੂਰਤ ਸਿੰਘ ਖਾਲਸਾ ਜੀ ਵੱਲੋਂ ਵਿੱਢਿਆ ਗਿਆ ਸੀਗਾ ਉਸ ਤੇ ਕੀ ਪ੍ਰਭਾਵ ਹੋਵੇਗਾ ਅਤੇ ਆਪਸ ਤੋਂ ਰਿਲੇਟਡ ਕੁਐਸਚਨਸ ਕੀ ਹੋਣਗੇ, ਇਹਨਾਂ ਸੰਬੰਧੀ ਅਸੀਂ ਗੱਲਬਾਤ ਕਰਾਂਗੇ ਅੱਜ ਐਡਵੋਕੇਟ ਜਸਪਾਲ ਸਿੰਘ ਮੰਚਪੁਰ ਜੀ ਨਾਲ, ਜਿਹੜੇ ਕਿ ਲੁਧਿਆਣਾ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਿਹੜੀ ਇਹ ਜਜਮੈਂਟ ਆਈ ਹੈ, ਸਭ ਤੋਂ ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ ਤੁਸੀਂ ਇਸ ਬਾਰੇ ਸਾਨੂੰ ਵੇਰਵੇ ਦੇ ਨਾਲ ਜਾਣਕਾਰੀ ਦਿਓ ਤੇ ਉਸ ਤੋਂ ਬਾਅਦ ਇਸ ਨਾਲ ਰਿਲੇਟਡ ਕੁਐਸਚਨ ਤੇ ਵੀ ਅਸੀਂ ਤੁਹਾਡੇ ਵਿਊਜ਼ ਲਵਾਂਗੇ। ਸਭ ਤੋਂ ਪਹਿਲਾਂ ਇਸ ਜਜਮੈਂਟ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਹਾਂਜੀ, ਜਿਹੜੀ ਇਹ ਜਜਮੈਂਟ ਹੈਗੀ ਆ ਇਹ ਇੱਕ ਕੜੀ ਕਹਿ ਸਕਦੇ ਆ ਆਪਾਂ ਜੀ। ਜਿਹੜੀ ਇੱਕ ਸੈਂਟਰ ਗਵਰਨਮੈਂਟ ਵੱਲੋਂ ਉਹਦੀ ਭਾਵੇਂ ਐਗਜ਼ੈਕਟਿਵ ਹੋਵੇ ਭਾਵੇਂ ਲੈਜਿਸਲੇਚਰ ਹੋਵੇ ਭਾਵੇਂ ਹੁਣ ਜੁਡੀਸ਼ਰੀ ਵੱਲੋਂ ਆਈ ਆ ਜੀ। ਤੇ ਜਿਹੜਾ ਸੈਂਟਰਲਾਈਜੇਸ਼ਨ ਆਫ ਪਾਵਰ ਜਿਹੜਾ ਜਦੋਂ ਦੀ ਇਹ ਭਾਜਪਾ ਸਰਕਾਰ ਸੈਂਟਰ ਦੇ ਵਿੱਚ ਆਈ ਉਹਦੇ ਤੋਂ ਬਾਅਦ ਕਾਫੀ ਕੁਝ ਜਿਹੜਾ ਸੈਂਟਰਲਾਈਜੇਸ਼ਨ ਜਿਹੜੀ ਕੀਤੀ ਜਾ ਰਹੀ ਉਹਦੇ ਤਹਿਤ ਹੀ ਮੈਂ ਇੱਕ ਕੜੀ ਵਜੋਂ ਦੇਖਦਾ। ਉਹਦੇ ਵਿੱਚ ਇਹਨਾਂ ਨੇ ਜ਼ਿਆਦਾ ਪਾਵਰਾਂ ਜਿਹੜੀਆਂ ਸਟੇਟ ਦੇ ਕੋਲ ਸੀਗੀਆਂ ਪਹਿਲਾਂ ਹਾਂਜੀ ਤੇ ਉਹ ਇੱਕ ਅਸਿੱਧੇ ਢੰਗ ਦੇ ਨਾਲ ਜਿਹੜੀਆਂ ਉਹਨਾਂ ਕੋਲੋਂ ਉਹ ਵਾਪਸ ਲੈ ਲਈਆਂ ਹੈਗੀਆਂ ਜੀ। ਤੇ ਉਹਦੇ ਤੇ ਸਾਰਾ ਕੰਟਰੋਲ ਜਿਹੜੇ ਨਿੱਕੇ ਮੋਟੇ ਕੇਸਾਂ ਦਾ ਤਾਂ ਭਾਵੇਂ ਸਟੇਟਾਂ ਨੂੰ ਦਿੱਤਾ ਗਿਆ, ਪਰ ਮੈਂ ਸਮਝਦਾ ਜਿੰਨੇ ਪੋਲੀਟੀਕਲ ਪ੍ਰਿਜ਼ਨਰ ਦੇ ਕੇਸ ਹੋਣਗੇ ਉਹ 98-99% ਜਿਹੜੇ ਕੇਸ ਨੇ ਉਹ ਸੈਂਟਰ ਨੇ ਆਪਣੇ ਕੋਲ ਜਿਹੜੀਆਂ ਪਾਵਰਾਂ ਉਹਨੂੰ ਜਿਹੜੀਆਂ ਦਿੱਤੀਆਂ ਗਈਆਂ। ਹੁਣ ਜਿਹੜੇ ਕੋਈ ਕੇਸ ਹੋਣਗੇ CBI ਦੇ ਹੋਣਗੇ, ਹੁਣ ਜਾਂ ਉਹਨਾਂ ਨੇ ਕਿਹਾ ਵੀ ਜਿਹੜੀਆਂ ਸੈਂਟਰਲ ਜਿਹਨੂੰ ਇਨਵੈਸਟੀਗੇਟ ਕਰੇਗੀ, ਭਾਵੇਂ CBI ਕਰੇ ਭਾਵੇਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਕਰੇ, ਉਹਨਾਂ ਦੇ ਸੰਬੰਧ ਦੇ ਵਿੱਚ ਫਾਈਨਲ ਜਿਹੜੀ ਡਿਸੀਜਨ ਆ ਉਹ ਸੈਂਟਰ ਗਵਰਨਮੈਂਟ ਕਰੇਗੀ। ਤੇ ਜਿੱਥੋਂ ਤੱਕ ਗੱਲ ਹੈਗੀ BJP ਨੇ ਇਹ ਜਿਹੜਾ ਕਦਮ ਪਹਿਲਾਂ ਕਾਂਗਰਸ ਵੀ ਕਰਦੀ ਰਹੀ ਕਿਸੇ ਸਮੇਂ, BJP ਕਿਉਂਕਿ ਐਬਸੋਲੂਟ ਤੋਂ ਵੱਧ ਮੈਜੋਰਟੀ ਉਹਨਾਂ ਕੋਲ ਆਈ ਆ, ਉਹ ਜਿਹੜੀ ਸਟੇਟ ਦੀ ਪਾਲਿਸੀ ਹੈਗੀ ਆ ਭਾਵੇਂ ਇੰਡੀਆ ਨੂੰ ਇੱਕ ਫੈਡਰਲ ਸਟੇਟ ਕਿਹਾ ਜਾਂਦਾ ਹਾਂਜੀ, ਪਰ ਇਹਦੇ ਵਿੱਚ ਯੂਨਿਟਰੀ ਦੀਆਂ ਜਿਹੜੀਆਂ ਪਾਵਰਾਂ ਵੱਧ ਰਹੀਆਂ। ਤੋ ਇਹਦਾ ਅੰਤ ਇਹੀ ਨਿਬੜੇਗਾ ਵੀ ਹਾਂ ਸੈਂਟਰ ਨੇ ਆਪਣੇ ਕੋਲ ਜਿਹੜੀਆਂ ਤਾਕਤਾਂ ਜਿਹੜੀਆਂ ਕਰ ਲਈਆਂ, ਜਿਹੜੀਆਂ 432 433 ਦੇ ਅੰਡਰ ਕ੍ਰਿਮੀਨਲ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਦੇ ਵਿੱਚ ਕੈਦੀਆਂ ਨੂੰ ਰਿਮਿਸ਼ਨ ਵਗੈਰਾ ਦਿੱਤੀਆਂ ਜਾਂਦੀਆਂ ਸੀ, ਉਹ ਸੈਂਟਰ ਦੇ ਕੋਲ ਜ਼ਿਆਦਾ ਸੈਂਟਰਲਾਈਜ਼ ਹੋ ਗਈਆਂ। ਛੋਟੀਆਂ ਮੋਟੀਆਂ ਕੇਸਾਂ ਦੀਆਂ ਜਿਹੜੀਆਂ ਪਾਵਰਾਂ ਉਹ ਸਟੇਟਾਂ ਦੇ ਕੋਲ ਰਹਿ ਗਈਆਂ। ਸਟੇਟਾਂ ਦੇ ਵਾਸਤੇ ਵੀ ਇੱਕ ਵੱਡਾ ਸਵਾਲ ਹੈਗਾ ਕਿ ਉਹਨਾਂ ਨੇ ਖਾਸ ਤੌਰ ਤੇ ਅਕਾਲੀ ਦਲ ਵਾਸਤੇ ਜਿਹੜਾ ਸੰਘੀ ਢਾਂਚੇ ਦੀ ਹਮੇਸ਼ਾ ਗੱਲ ਕਰਦਾ ਜਾਂ ਆਨੰਦਪੁਰ ਦੇ ਮਤੇ ਦੇ ਆਧਾਰ ਦੇ ਉੱਤੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਗਿਆ ਸੀ, ਉਹ ਸਾਰੀਆਂ ਗੱਲਾਂ ਜਾਂ ਹੋਰ ਸਟੇਟਾਂ ਨਹੀਂ ਹੈਗੀਆਂ। ਕਿਉਂਕਿ ਉਹ ਜੇ ਦੇਖਿਆ ਜਾਵੇ ਤਾਂ ਉਹ ਸਟੇਟਾਂ ਦੀਆਂ ਸਰਕਾਰਾਂ ਵੀ ਤਾਂ ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ ਤੇ ਸੈਂਟਰ ਦੀ ਸਰਕਾਰ ਵੀ ਲੋਕਾਂ ਦੀ ਚੁਣੀ ਹੋਈ ਸਰਕਾਰ ਆ। ਪਰ ਜਿਹੜੀ ਪਾਲਿਸੀ ਹੈਗੀ ਸਟੇਟ ਦੀ, ਇੰਡੀਅਨ ਸਟੇਟ ਦੀ, ਉਹਦੇ 'ਚ ਉਹਨਾਂ ਨੇ ਸਟੇਟਾਂ ਜਿਹੜੀਆਂ ਵੱਖ-ਵੱਖ ਸੱਭਿਆਚਾਰਾਂ ਨੂੰ ਜਾਂ ਬੋਲੀਆਂ ਨੂੰ ਰਿਪਰੈਜ਼ੈਂਟ ਕਰਦੀਆਂ ਸਰਕਾਰਾਂ ਹੈਗੀਆਂ ਉਹਨਾਂ ਨੂੰ ਜਿਹੜਾ ਓਵਰਟੇਕ ਕਰਕੇ ਤੇ ਉਹਨਾਂ ਨੇ ਆਪਣੇ ਕੋਲ ਸਾਰੀਆਂ ਪਾਵਰਾਂ ਜਿਹੜੀਆਂ ਲਈਆਂ ਨੇ, ਭਾਵੇਂ ਉਹ ਲੈਜਿਸਲੇਚਰ ਦੇ ਥਰੂ ਹੋਵੇ ਕੋਈ ਸਿਸਟਮ, ਕਿਵੇਂ ਜਿਵੇਂ ਵੱਖ-ਵੱਖ ਡਿਪਾਰਟਮੈਂਟ ਵੀ ਸੀਗੇ ਸੈਂਟਰ ਗਵਰਨਮੈਂਟ ਦੇ, ਉਹ ਸਾਰੇ PM ਆਫਿਸ ਨੂੰ ਹੁਣ ਜਿਹੜੇ ਆ ਉਹ ਜਵਾਬਦੇਹ ਹੈਗੇ, ਉਹ ਆਪਣੇ ਸੰਬੰਧਿਤ ਮੰਤਰੀਆਂ ਨੂੰ ਵੀ ਜਵਾਬਦੇਹ ਹੈ ਨਹੀਂ। ਇੰਨੀ ਸੈਂਟਰਲਾਈਜੇਸ਼ਨ ਦੀ ਜਿਹੜੀ ਭਾਵਨਾ ਜਿਹੜੀ ਆ ਉਹ ਸੈਂਟਰ ਦੇ ਵਿੱਚ ਦਿੱਲੀ ਦੇ ਵਿੱਚ ਜਾਂ BJP 'ਚ ਕਹਿ ਸਕਦਾ ਮੋਦੀ ਸਰਕਾਰ ਦੇ ਵਿੱਚ ਹੈਗੀ ਆ, ਉਹਦੇ ਤਹਿਤ ਹੀ
ਜਿਹੜਾ ਫੈਸਲਾ ਲਿਆ ਗਿਆ। ਹਾਂਜੀ ਜੀ ਜੀ। ਤੇ ਵੀਰ ਜੀ, ਜਿਹੜੀ ਸੈਂਟਰ ਗਵਰਨਮੈਂਟ ਦੀ ਤਾਕਤ ਤੇ ਪਾਵਰ ਦੀ ਗੱਲ ਕੀਤੀ, ਇਸ ਬਾਰੇ ਵੀ ਅਸੀਂ ਡਿਟੇਲ ਦੇ ਵਿੱਚ ਸਾਡੇ ਕੋਲ ਜਾਣਕਾਰੀ ਲਵਾਂਗੇ, ਪਰ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਇਹ ਜਜਮੈਂਟ ਦੇ ਵਿੱਚ 7 ਸਵਾਲ ਨੇ, ਇਹ 7 ਸਵਾਲ ਕਿਹੜੇ ਨੇ, ਉਹਨਾਂ ਦੇ ਕੀ ਜਵਾਬ ਸੀਗੇ, ਆਲਸੋ ਇਸ ਜਜਮੈਂਟ ਦਾ ਸਪੈਸ਼ਲੀ ਸਿੱਖ ਪੋਲੀਟੀਕਲ ਪ੍ਰਿਜ਼ਨ ਦੇ ਕੇਸਿਸ ਤੇ ਕੀ ਪ੍ਰਭਾਵ ਪਵੇਗਾ, ਆਲਸੋ ਅਗਰ ਤੁਸੀਂ ਦੱਸ ਸਕਦੇ ਹੋ ਕਿ ਕਿਹਨਾਂ ਕੇਸਿਸ ਤੇ ਕਿਹਨਾਂ ਦੇ ਨਾਲ ਕੀ ਪ੍ਰਭਾਵ ਹੋਵੇਗਾ, ਉਸ ਬਾਰੇ ਵੀ ਸਾਨੂੰ ਥੋੜੀ ਜਾਣਕਾਰੀ ਦਿਓ। ਹਾਂਜੀ ਜੀ, ਇਹਨਾਂ 7 ਸਵਾਲਾਂ ਦੀ ਗੱਲ ਕਰੀਏ ਤਾਂ ਇੱਕ ਤਾਂ ਇਹਨਾਂ ਨੇ ਕਲੀਅਰ ਕੀਤਾ, ਇੱਕ ਤਾਂ ਸਪਲਿਟ ਜੱਜਮੈਂਟ ਆ। ਇੱਕ ਪੁਆਇੰਟ ਦੇ ਉੱਤੇ 2 ਜੱਜ ਜਿਹੜੇ ਸੀਗੇ ਯੂ ਲਲਿਤ ਤੇ ਮਨੋਹਰ, ਉਹਨਾਂ ਨੇ ਇਹਦੇ ਉੱਤੇ ਇਸ ਪੁਆਇੰਟ ਦੇ ਉੱਤੇ ਕਿ ਕਿਸੇ ਨੂੰ ਸਾਰੀ ਉਮਰ ਹੀ, ਜਿਨ੍ਹਾਂ ਨੂੰ 14 ਸਾਲ ਤੋਂ ਲਿਖਤ ਰੂਪ ਦੇ ਵਿੱਚ ਵੱਧ ਸਜ਼ਾ, 14 ਸਾਲ ਜਾਂ ਉਸ ਤੋਂ ਵੱਧ ਲਿਖੀ ਹੋ ਜੇ, ਕਿਸੇ ਨੇ ਲਿਖ ਦਿੱਤੀ ਵੀ ਇਹਦੀ 20 ਸਾਲ ਆ ਜਾਂ 25 ਸਾਲ ਆ, ਤਾਂ ਉਹਨੂੰ ਰਿਮਿਸ਼ਨ ਦਿੱਤੀ ਹੋਈ ਨਾ ਜਾਵੇ ਸਾਰੀ ਉਮਰ ਵਾਸਤੇ। ਹਾਂਜੀ। ਦੂਜਾ, ਇਹਨਾਂ ਨੇ ਜਿਹੜੀ ਉਹ ਉਮਰ ਕੈਦ ਸਾਰੀ ਰਹਿੰਦੀ ਆ, ਮੈਂ ਹਮੇਸ਼ਾ ਹੀ ਇਹ ਸਵਾਲ ਪੁੱਛਦਾ ਹੁੰਦਾ ਵੀ ਸਾਰੀ ਉਮਰ ਕੈਦ ਦਾ ਇੱਕ ਕੈਦੀ ਦੱਸੋ ਮੈਨੂੰ, ਜਿਹੜਾ 1950 ਜਦੋਂ ਇੰਡੀਅਨ ਕਨਸਟੀਟਿਊਸ਼ਨ ਲਾਗੂ ਹੋਇਆ, ਇੱਕ ਕੈਦੀ ਬੈਠਾ ਹੋਵੇ ਜੇਲ੍ਹ ਦੇ ਵਿੱਚ। ਕੋਈ ਵੀ ਸਾਰੀ ਉਮਰ ਦਾ ਮਤਲਬ ਸਾਰੀ ਉਮਰ ਕਦੀ ਹੋ ਹੀ ਨਹੀਂ ਸਕਦਾ। ਸਿਰਫ ਲਿਖਣ ਦੇ ਵਿੱਚ ਜਾਂ ਕਹਿਣ ਦੇ ਨਾਲ ਇਹਨੂੰ ਸਾਰੀ ਉਮਰ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਨਾਲ ਹੀ ਨਾਲ ਉਹਨਾਂ ਤੋਂ ਜਿਹੜੇ ਸਪੈਸ਼ਲ ਕੇਸਾਂ ਦੇ ਵਿੱਚ ਉਹਨਾਂ ਨੇ ਕਿਹਾ ਇੱਕ ਵੱਖਰੀ ਤਰਤੀਬ ਕੀਤੀ ਜਾਵੇ ਵੀ ਜਿਨ੍ਹਾਂ ਨੂੰ ਕਦੀ, ਜਿਹਦੇ ਵਿੱਚ ਖਾਸ ਤੌਰ ਤੇ ਹੀਨੀਅਸ ਕ੍ਰਾਈਮ ਇਹ ਕਰਨਗੇ, ਜਿਹੜੇ ਟੈਰਰਿਸਟ ਐਕਟ ਦੇ ਅੱਗੇ ਜਿਵੇਂ ਪਹਿਲਾਂ ਟਾਡਾ ਵਾਲੇ ਜਾਂ ਹੁਣ ਅਨਲੌਫੁਲ ਐਕਟੀਵਿਟੀ ਵਾਲੇ, ਉਹਨਾਂ ਕੇਸਾਂ ਨੂੰ ਰੱਖਿਆ ਜਾਊਗਾ। ਉਹਦੇ ਸੂਚੀਬੱਧ ਉਹਨਾਂ ਨੇ ਅੱਗੇ ਅਜੇ ਹੋਣੀ ਹੈ। ਸਿਰਫ ਇਹਨਾਂ ਨੇ ਸਵਾਲ ਦਾ ਜਵਾਬ ਦਿੱਤਾ ਵੀ ਸਾਰੀ ਉਮਰ ਲਈ ਸਾਰੀ ਕੈਦ ਹੋਣੀ ਚਾਹੀਦੀ ਹੈ, ਕਹਿੰਦੇ ਹਾਂ ਹੋਣੀ ਚਾਹੀਦੀ ਹੈ। ਤੇ ਉਹ ਕੈਦੀ ਕੋ ਕਹਿੰਦੇ ਸੋਚ ਪਰਮਿਸ਼ਨ ਪ੍ਰਾਪਤ ਕਰਨ ਦਾ ਵੀ ਜਿਹੜਾ ਅਧਿਕਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ, ਜਿਨ੍ਹਾਂ ਨੂੰ 14 ਸਾਲ ਜਾਂ ਤੋਂ ਵੱਧ ਜਿਹੜੀ ਹੈ ਸਜ਼ਾ ਦਿੱਤੀ ਗਈ ਹੋਵੇ। ਇਸ ਪੁਆਇੰਟ ਦੇ ਉੱਤੇ 2 ਜੱਜ ਜਿਹੜੇ ਡਿਫਰ ਕੀਤੀ ਹੈ, ਇਸ ਕਰਕੇ ਸਪਲਿਟ ਜੱਜਮੈਂਟ ਹੋਈ ਹੈ। ਦੂਜਾ ਜਿਹੜਾ ਉਹਨਾਂ ਨੇ ਸਵਾਲ ਸੀਗਾ ਵੀ ਰਾਸ਼ਟਰਪਤੀ ਦੀ 72 ਆਰਟੀਕਲ ਇੰਡੀਅਨ ਕਨਸਟੀਟਿਊਸ਼ਨ ਦੇ 161 ਗਵਰਨਰ ਦੀਆਂ ਜਿਹੜੀਆਂ ਪਾਵਰਾਂ ਹੈਗੀਆਂ ਕਿਸੇ ਕੈਦੀ ਨੂੰ ਮਾਫੀ ਦੇਣ ਦੀਆਂ ਜਾਂ ਰਿਮਿਸ਼ਨ ਦੇਣ ਦੀਆਂ, ਪਾਰਡਨ ਕਰਨ ਦੀਆਂ, ਉਹਦੇ ਉੱਤੇ ਉਹਨਾਂ ਨੇ ਸਪਸ਼ਟ ਕਿਹਾ ਵੀ ਅਸੀਂ ਕਿਸੇ ਤਰ੍ਹਾਂ ਦਾ ਕੋਈ ਅੰਕੁਸ਼ ਜਾਂ ਉਹਨੂੰ ਅਸੀਂ ਛੂਹਿਆ ਵੀ ਨਹੀਂ। ਉਹ ਪਾਵਰਾਂ ਉਸੇ ਤਰ੍ਹਾਂ ਐਬਸੋਲੂਟ ਜਿਹੜੀਆਂ ਹੈਗੀਆਂ ਨੇ। ਸੋ ਚੁਣੀ ਹੋਈ ਸਰਕਾਰ ਦੇ ਕੋਲੋਂ ਤਾਂ ਪਾਵਰਾਂ ਖਿੱਚੀਆਂ ਗਈਆਂ, ਪਰ ਜਿਹੜਾ ਇੱਕ ਸੈਂਟਰ ਨੇ ਗਵਰਨਰ ਦੀ ਪਾਵਰਾਂ ਜਿਹੜੀਆਂ ਉਹ ਕਿਹਾ ਵੀ ਉਹਦੇ ਕੋਲ ਰਹਿਣਗੀਆਂ। ਰਾਸ਼ਟਰਪਤੀ ਗਵਰਨਰ ਦੀ ਸੈਂਟਰ ਦਾ ਹਾਂਜੀ। ਆਮ ਤੌਰ ਤੇ ਜਿਹੜਾ ਜੀ ਮੰਚਪੁਰ ਵੀਰ ਜੀ ਮਾਫੀਆਂ ਦਿੱਤੀਆਂ ਜਾਂਦੀਆਂ। ਜੀ ਤੁਹਾਡੀ ਆਵਾਜ਼ ਵਿੱਚ ਕੱਟ ਰਹੀ ਸੀ, ਸੌਰੀ ਵੀਰ ਜੀ, ਤੁਹਾਡੀ ਰੇਂਜ ਕੱਟ ਰਹੀ ਸੀਗੀ ਫੋਨ ਦੀ। ਹਾਂਜੀ, ਸੋ ਗੋ ਔਨ, ਤੁਸੀਂ ਕੀ ਕਹਿ ਰਹੇ ਸੀਗੇ? ਜਿਹੜੀਆਂ ਉਹਨਾਂ ਨੇ ਪਾਵਰਾਂ ਕਿਹਾ ਵੀ ਰਾਸ਼ਟਰਪਤੀ ਕੋਲ ਤੇ 161 ਦੇ ਥੱਲੇ ਗਵਰਨਰਾਂ ਕੋਲੋਂ ਰਹਿਣਗੀਆਂ। ਸੋ ਉਹ ਜਿਹੜੀਆਂ ਪਾਵਰਾਂ ਹੈਗੀਆਂ ਗਵਰਨਰ ਦੀ ਸਿੱਧੇ ਰੂਪ ਦੇ ਵਿੱਚ ਸੈਂਟਰ ਦਾ ਨੁਮਾਇੰਦਾ ਹੈਗਾ ਜੀ, ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਛੇੜਿਆ। ਸੋ ਪੋਲੀਟੀਕਲ ਜਿਹੜੀ ਆ ਸੈਂਟਰ ਗਵਰਨਮੈਂਟ ਜਿਹੜੀ ਆ ਉਹ ਸੁਪਰਮੇਸੀ ਜਾਂ ਪ੍ਰਾਈਮੇਸੀ ਜਿਹੜੀ ਆ ਉਹ ਰਹੂਗੀ। ਤੀਜਾ ਜਿਹੜਾ ਉਹਨਾਂ ਨੇ 432 ਤੇ 433 CRPC ਦੇ ਵਿੱਚ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਦੇ ਵਿੱਚ ਜਿਹੜੀਆਂ ਸੋਚ ਦੇਣ ਦਾ ਸਟੇਟ ਗਵਰਨਮੈਂਟ ਨੂੰ ਅਧਿਕਾਰ ਆ, ਉਹਦੇ 'ਚ ਵੀ ਉਹਨਾਂ ਨੇ ਇੱਕ ਪੱਖੋਂ ਕਹਿਤਾ ਵੀ ਜਿਹੜੇ ਸਟੇਟ ਨਾਲ ਸੰਬੰਧਿਤ ਜਿੱਥੇ ਫੈਸਲਾ ਹੋਊਗਾ ਉਹ ਸਟੇਟ ਕਰੂਗੀ। ਨਾਲ ਦੀ ਨਾਲ ਦੂਜੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਐਕਟ ਜਿਵੇਂ ਟਾਡਾ ਐਕਟ ਆ ਉਹ ਪਾਰਲੀਮੈਂਟ ਦੇ ਵਿੱਚ ਬਣਿਆ, ਪਰ ਉਹਦੇ 'ਚ ਸੋਧ ਵੀ ਪਾਰਲੀਮੈਂਟ ਕਰ ਸਕਦੀ ਹੈ। ਇਸ ਕਰਕੇ ਉਸ ਐਕਟ ਦੇ ਥੱਲੇ ਜਿਹੜਾ ਹੋਰ ਵੀ ਇਸ ਤਰ੍ਹਾਂ ਦੇ ਐਕਟ ਹੋਣਗੇ, ਜਿਹੜਾ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਵੀ ਆ, ਉਹਨਾਂ ਦੇ ਥੱਲੇ ਜਿਹੜੇ ਲਏ ਗਏ ਫੈਸਲੇ ਹੋਣਗੇ ਉਹਨਾਂ ਬਾਰੇ ਵੀ ਸੈਂਟਰ ਰੱਖੂਗੀ। ਜਿਵੇਂ IPC ਇੰਡੀਅਨ ਪੀਨਲ ਕੋਡ ਆਮ ਕੇਸਾਂ ਵਾਸਤੇ, ਜੇ ਕਿਸੇ ਪੁਆਇੰਟ ਦੇ ਉੱਤੇ ਕੇਂਦਰ ਤੇ ਸੈਂਟਰ ਦੇ ਵਿੱਚ ਕੋਈ ਇਕੱਠਾ ਲਾਗੂ ਬਣਿਆ ਹੋਇਆ ਕਿਸੇ ਗੱਲ ਬਾਰੇ, ਉੱਥੇ ਵੀ ਜਿਹੜੀ ਆ ਉਹ ਕੇਂਦਰ ਦੀ ਜਿਹੜੀ ਪ੍ਰਾਈਵੇਸੀ ਹੋਊਗੀ। ਸੋ ਅਲਟੀਮੇਟਲੀ ਸਾਰਾ ਘੁਮਾ ਕੇ ਉਹਨਾਂ ਨੇ ਸੈਂਟਰ ਦੇ ਉੱਤੇ ਰੱਖਿਆ। ਸਿਰਫ ਮੈਂ ਸਮਝਦਾ ਵੀ ਚੋਰੀ ਚੱਕੀ ਤੇ ਲੜਾਈ ਝਗੜਿਆਂ ਦੇ ਕੇਸਾਂ ਦੀਆਂ ਜਿਹੜੀਆਂ ਸੋਟਾਂ ਮਾਫੀਆਂ ਦੇਣ ਲਈ ਇਹਨਾਂ ਨੇ ਸਟੇਟ ਨੂੰ ਪਾਵਰਾਂ ਰਹਿ ਦਿੱਤੀਆਂ, ਜਿਹੜੀਆਂ ਵੱਡੇ ਜਿਸ ਤਰ੍ਹਾਂ 121 ਆ ਵੇਟਿੰਗ ਵਾਰੰਟ ਸਟੇਟ ਆ, ਜਿਹੜਾ ਕਿ ਆਮ ਤੌਰ ਤੇ ਪੋਲੀਟੀਕਲ ਟੂਲ ਦੇ ਉੱਤੇ ਲਈ ਦੇ ਤੌਰ ਤੇ ਵਰਤਿਆ ਜਾਂਦਾ। ਸੈਡੀਸ਼ਨ ਦੇ ਕੇਸ ਹੈਗੇ ਆ ਜਾਂ ਅਨਲੌਫੁਲ ਜਾਂ ਜਿਹੜੇ ਯਾਨੀ ਕਿ ਘੱਟ ਗਿਣਤੀਆਂ ਦੇ ਜਾਂ ਵੱਖਰੇ ਸੱਭਿਆਚਾਰਾਂ ਦੇ ਉੱਤੇ ਵੱਖਰੀ ਪੋਲੀਟੀਕਲ ਸੋਚ ਹੋਣ ਦੇ ਕਾਰਨ ਜਿਹੜੇ ਲਾਗੂ ਹੋਣੇ, ਉਹਦੇ ਉੱਤੇ ਜਿਹੜੀ ਆ
ਉਹ ਸਟੇਟ ਗਵਰਨਮੈਂਟ ਦੀ ਜਿਹੜੀ ਆ ਉਹ ਪ੍ਰਾਈਵੇਸੀ ਖਤਮ ਕਰਕੇ ਸੈਂਟਰ ਗਵਰਨਮੈਂਟ ਦੀ ਜਿਹੜੀ ਆ ਉਹ ਪ੍ਰਾਈਵੇਸੀ ਕੀਤੀ ਹੈ। ਦੂਜਾ ਜਿੱਥੇ ਸਟੇਟ ਨੂੰ ਵੀ ਪਾਵਰਾਂ ਹੈਗੀਆਂ ਜੀ, ਜਿੱਥੇ ਸਟੇਟ ਕਰ ਸਕਦਾ ਹੈਗਾ ਉੱਥੇ ਵੀ ਉਹਨਾਂ ਨੇ 7ਵੇਂ ਸਵਾਲ ਦੇ ਵਿੱਚ ਇਹ ਗੱਲ ਕਲੀਅਰ ਕੀਤੀ ਹੈ ਵੀ ਜਿਹੜੀ 435 CRPC ਦੇ ਵਿੱਚ ਲਿਖਿਆ ਹੋਇਆ ਵਿਦ ਦੀ ਕੰਸਲਟੇਸ਼ਨ ਆਫ ਸੈਂਟਰ ਗਵਰਨਮੈਂਟ, ਉੱਥੇ ਉਹ ਕਹਿੰਦੇ ਇਹਨੂੰ ਬਦਲ ਕੇ ਇਹਦੀ ਕਨਫਰੰਸ ਆਫ ਮਸ਼ਵਰੇ, ਕੰਸਲਟੇਸ਼ਨ ਵੀ ਮਸ਼ਵਰਾ ਕਰਨ ਨਾਲ, ਮਸ਼ਵਰਾ ਮੰਨਿਆ ਵੀ ਜਾ ਸਕਦਾ ਨਹੀਂ ਵੀ, ਪਰ ਕਨਫਰੰਸ ਮਨਜ਼ੂਰੀ ਲੈਣੀ ਹੈ। ਜਿੰਨਾ ਚਿਰ ਤੱਕ ਸੈਂਟਰ ਗਵਰਨਮੈਂਟ ਮਨਜ਼ੂਰੀ ਨਹੀਂ ਦਊਗੀ ਸੋ ਉਹ ਜਿਹੜੀਆਂ ਸਟੇਟ ਗਵਰਨਮੈਂਟਾਂ ਨਹੀਂ ਜਿਹੜੀਆਂ ਕਰ ਸਕਦੀਆਂ। ਜੇ ਨਾਲ ਇਸ ਸਭ ਦੇ ਨਾਲ ਸਿੱਖਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਮਸਲਾ ਜ਼ਰੂਰ ਪ੍ਰਭਾਵਿਤ ਹੁੰਦਾ ਹੈਗਾ, ਕਿਉਂਕਿ ਸਾਰੇ ਸਿੱਖਬੰਦੀ ਬਹੁਤੇ ਜਿਵੇਂ ਬੇਅੰਤ ਮਰਡਰ ਕੇਸ CBI ਦਾ, ਲਾਲ ਸਿੰਘ ਦਾ CBI ਦਾ ਹੈਗਾ, ਜਿਹੜੇ ਬਾਕੀ ਹੈਗੇ ਆ ਜਿਹਨਾਂ ਬੈਂਕ ਡਕੈਤੀ ਵਾਲੇ ਉਹ CBI ਦੇ ਵੀ ਹੈਗੇ, ਟਾਡਾ ਨਾਲ ਵੀ ਹੈਗੇ, ਭਾਵੇਂ ਕਿ ਉਮਰ ਕੈਦੀ ਨਹੀਂ ਹੈਗੇ ਜੀ। ਭਾਈ ਪ੍ਰੋਫੈਸਰ ਦੁੰਦਰਪਾਲ ਸਿੰਘ ਭੁੱਲਰ ਦਾ ਕੇਸ ਆ ਉਹ ਟਾਡਾ ਦਾ ਹੈਗਾ, ਗੁਰਦੀਪ ਸਿੰਘ ਖੇੜੇ ਦਾ ਟਾਡਾ ਦਾ ਹੈਗਾ, ਲਾਲ ਸਿੰਘ ਦਾ CBI ਦਾ ਵੀ ਹੈ, ਟਾਡਾ ਦਾ ਵੀ ਹੈਗਾ। ਸੋ ਜਿਹੜੇ ਦੋ ਅੰਮ੍ਰਿਤਸਰ ਬਾਲ ਸਿੰਘ, ਹਰਦੀਪ ਸਿੰਘ ਉਹ ਟਾਡਾ ਦੇ ਆ। ਨਾਭੇ ਦੇ ਵਿੱਚ ਜਿਹੜੇ ਸਿੰਘ ਬੈਠੇ ਆ ਉਹ ਜਿਹੜੇ ਆ ਉਹ ਵੀ ਟਾਡਾ ਦੇ ਆ। ਜਿਹੜੇ ਪਟਿਆਲੇ ਲੁਧਿਆਣੇ ਵਾਲੇ ਆ ਉਹ ਹਾਰਡਲੀ ਡਿਊਟੀ ਦੇ ਹੈਗੇ, ਉਹ ਤਾਂ ਵੈਸੇ ਹੀ ਜਿਹੜੇ ਆ ਉਹਦੇ ਸੈਂਟਰ ਦੇ ਅੰਡਰ ਹੈਗੇ ਆ। ਸੋ ਅਲਟੀਮੇਟਲੀ ਸਾਰੇ ਬੰਦੀ ਸਿੰਘਾਂ ਦਾ ਜਿਹੜੇ ਉਮਰ ਕੈਦੀ ਹੈਗੇ ਆ ਉਹਨਾਂ ਦਾ ਜਿਹੜਾ ਉਹਨਾਂ ਦੀ ਫਾਈਨਲ ਜਿਹੜੀ ਆ ਰਿਹਾਈ ਉਹ ਸੈਂਟਰ ਗਵਰਨਮੈਂਟ ਨੇ ਆਪਣੇ ਹੱਥ 'ਚ ਕੀਤੀ ਆ ਜਾਂ BJP ਨੇ ਆਪਣੇ ਹੱਥ ਦੇ ਵਿੱਚ ਕਹਿ ਸਕਦੇ ਆ ਉਹ ਕਰ ਰਹੀ ਹੈਗੀ ਆ। ਹਾਂ, ਪੰਜਾਬ ਸਰਕਾਰ ਜਿਹੜੀ ਆ ਜਿੱਥੋਂ ਵੀ ਕੈਦੀਆਂ ਨੂੰ ਇੱਕ ਰਿਕਮੈਂਡ ਜ਼ਰੂਰ ਕਰ ਸਕਦੇ ਆ ਵੀ ਹਾਂ ਇਹਦੀ ਜ਼ਿੰਮੇਵਾਰੀ ਆ ਜਾਂ ਅਸੀਂ ਰਿਕਮੈਂਡ ਕਰਦੇ ਆ। ਅਕਾਲੀ ਭਾਜਪਾ ਜਾਂ ਭਾਜਪਾ ਅਕਾਲੀ ਸਰਕਾਰ ਜਾਂ ਸੈਂਟਰ ਪੰਜਾਬ ਦੇ ਵਿੱਚ ਇਹ ਚਾਹੁਣ ਤੇ ਕਰ ਸਕਦੇ ਆ। ਹੈ ਇਹ ਸਿਆਸੀ ਇੱਛਾ ਸ਼ਕਤੀ ਦੀ ਘੱਟੋ ਘੱਟ ਇਹ ਆ ਵੀ ਪੰਜਾਬ ਸਰਕਾਰ ਜਿਹੜੇ ਇੱਥੇ ਜਿਵੇਂ ਭਾਈ ਗੁਰਦੀਪ ਸਿੰਘ ਖੇੜਾ, ਪ੍ਰੋਫੈਸਰ ਸਿੰਘ ਹੈ, ਨਾਭੇ ਚ ਹੋਰ ਸਿੰਘ ਹੈਗੇ ਆ, ਬਲਜੀਤ ਸਿੰਘ ਜੀ ਜਾਵਲੀ, ਉਹਨਾਂ ਨੂੰ ਪਰੋਲ ਤਾਂ ਜਿਹੜੀ ਆ ਉਹ ਮੁੱਢਲੇ ਰੂਪ ਦੇ ਵਿੱਚ ਦੇ ਸਕਦੇ ਹੈਗੇ ਆ ਤੇ ਉਹਦੀ ਅਗਲਾ ਜਿਹੜਾ ਸਟੈਪ ਹੈਗਾ ਉਹਦੀ ਪੱਕੀ ਰਿਹਾਈ ਹੈ ਜਿਹੜੀ ਉਹ ਸੈਂਟਰ ਨੂੰ ਰਿਕਮੈਂਡ ਕਰ ਸਕਦੇ ਆ ਘੁਮਾ ਕੇ ਸਾਰਾ, ਯਾਨੀ ਕਿ ਪਰ ਨਾਲ ਦੀ ਨਾਲ ਜਿਹੜਾ 161 ਦੇ ਵਿੱਚ ਮੰਨਣ ਨੂੰ ਸਾਰਾ ਹੈਗੀਆਂ ਜੇ ਪੰਜਾਬ ਸਰਕਾਰ ਕੈਬਨਿਟ ਦੇ ਵਿੱਚ ਪਾਸ ਕਰਕੇ ਇੱਥੋਂ ਦੇ ਬੰਦੀ ਸਿੰਘਾਂ ਦਾ ਗਵਰਨਰ ਨੂੰ ਕਰੇ ਵੀ ਹਾਂ ਬਈ 161 ਦੇ ਵਿੱਚ ਇਹਨਾਂ ਨੂੰ ਪਾਸ ਨਹੀਂ ਕੀਤਾ ਜਾਂਦਾ ਤਾਂ ਫਿਰ ਉਹ ਗਵਰਨਰ ਨੂੰ ਜਿਹੜੇ ਸਾਈਨ ਕਰ ਸਕਦੇ ਆ ਜਾਂ ਉਹ ਆਪਣੀ ਸਲਾਹ ਵਾਸਤੇ ਸੈਂਟਰ ਨੂੰ ਜਿਹੜਾ ਭੇਜ ਸਕਦਾ ਹੈਗਾ। ਸੋ ਇਹ ਸਾਰੀ ਜਿਹੜੀ ਹੈ ਸਥਿਤੀ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਬੰਦੀ ਸਿੰਘਾਂ ਲਈ ਜੀ। ਤੇ ਵੀਰ ਜੀ ਤੁਸੀਂ ਦੱਸਿਆ ਕਿ ਪੂਰਾ ਜਿਹੜਾ ਸੁਪਰੀਮ ਕੋਰਟ ਜਿਹੜਾ ਫੈਸਲਾ ਹੈ ਇਹ ਫੈਸਲਾ ਜਿਹੜਾ ਹੈਗਾ ਵਾ ਇਹਨਾਂ ਦੇ ਵਿੱਚ ਬੇਸਿਕਲੀ ਜਿਹੜੇ ਕੇਸਿਸ ਦੇ ਵਿੱਚ CBI ਜਾਂ ਸੈਂਟਰਲ ਗਵਰਨਮੈਂਟ ਇਨਵੋਲਵਡ ਹੈ ਉਹਨਾਂ ਸੰਬੰਧੀ ਸਟੇਟ ਗਵਰਨਮੈਂਟ ਕੋਈ ਡਿਸੀਜਨ ਨਹੀਂ ਲੈ ਸਕਦੀ। ਸੋ ਓਵਰਆਲ ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸੈਂਟਰਲ ਗਵਰਨਮੈਂਟ ਇਜ਼ ਬਿਕਮਿੰਗ ਮੋਰ ਪਾਵਰਫੁਲ ਦੈਨ ਦ ਸਟੇਟ ਗਵਰਨਮੈਂਟ, ਜਿਸ ਤੋਂ ਪਹਿਲਾਂ ਸਮਝਾਇਆ ਕਿ ਸਾਨੂੰ ਇਹ ਜ਼ਿਆਦਾ ਤਾਕਤਵਰ ਹੋ ਰਹੀ ਹੈ, ਪਰ ਇਹ ਤਾਂ ਆਪਾਂ ਕੇਸਿਸ ਦੇ ਹਵਾਲੇ ਨਾਲ ਦੇਖਿਆ ਓਵਰਆਲ ਇਹ ਸੈਂਟਰਲ ਗਵਰਨਮੈਂਟ ਇਜ਼ ਬਿਕਮਿੰਗ ਵੈਰੀ ਪਾਵਰਫੁਲ, ਜਿਸ ਤੋਂ ਜਾਣੀ ਕਿ ਐਜੂਕੇਸ਼ਨ ਦੇ ਹਵਾਲੇ ਦੇ ਨਾਲ, ਯੂਨੀਵਰਸਿਟੀ ਗ੍ਰਾਂਟ ਦੇ ਹਵਾਲੇ ਨਾਲ, ਆਲ ਓਵਰ state constitution de hawana, it's like suppressing the state government, the state power, right? The overall ede ki consequences honge like over like a central government versus state government? ਇਹਦੇ ਵਿੱਚ ਦੇਖੋ ਪਹਿਲਾਂ ਵੀ ਇਹਨਾਂ ਨੇ ਜਿਵੇਂ ਗੱਲ ਕੀਤੀ ਸੀ ਸਟੇਟਾਂ ਦੇ ਵੱਧ ਅਧਿਕਾਰਾਂ ਨੂੰ BJP ਤਾਂ ਹਮੇਸ਼ਾ ਵਾਲੀ ਹਮੇ ਕਹਿੰਦੇ ਰੂਪ ਦੇ ਵਿੱਚ ਕਹਿ ਦਿੰਦੇ ਆ ਜਿੱਥੇ ਇਹਨਾਂ ਨੇ ਇਲੈਕਸ਼ਨ ਜਦੋਂ ਦੋਕਰ ਲੱਗਣੀ ਹੈਗੀ ਆ ਇਹ ਵੱਧ ਅਧਿਕਾਰ ਹੋਣੇ ਚਾਹੀਦੇ ਆ, ਵਿੱਤੀ ਸੰਬੰਧ ਜਿਹੜੇ ਵੱਧ ਹਿੱਸਾ ਦੇਣਾ ਚਾਹੀਦਾ। ਨਾਲ ਜਾਣੀ ਕਿ ਜਿੱਥੇ ਕੰਮ ਕਰਨ ਦੀ ਗੱਲ ਹੈਗੀ ਉੱਥੇ ਉਹਨਾਂ ਨੇ ਹਮੇਸ਼ਾ ਇਹ ਨੀਤੀ ਅਪਣਾਈ ਹੈ ਵੀ ਇੱਕ ਜਿਵੇਂ ਯੂਨੀਵਰਸਲ ਕੋਡ ਦੀ ਗੱਲ ਕਰਦੇ ਆ, ਕ੍ਰਿਮੀਨਲ ਜਿਹੜਾ ਫੈਮਿਲੀ ਲਾ ਜਿਵੇਂ ਕਹਿ ਲਓ ਤੁਸੀਂ, ਜਿਵੇਂ ਮੁਸਲਮਾਨਾਂ ਦੇ ਖਤਮ ਕਰਕੇ ਯੂਨੀਵਰਸਲ ਜਿਹੜਾ ਪ੍ਰੋਸੀਜਰ ਕੋਡ ਜਿਹੜਾ ਲੱਗੇ ਜਾਵੇ ਕਿਸੇ ਦਾ ਕੋਈ ਸੈਪਰੇਟ ਨਾ ਹੋਵੇ, ਇਹਦੀ ਗੱਲ ਵੀ ਕੀਤੀ ਗਈ ਕਿਸੇ ਲੈਵਲ ਦੇ ਉੱਤੇ। ਤੇ ਇਹਨਾਂ ਦੇ ਸੈਨਿਕ ਦਲਾਂ ਦੇ ਵਿੱਚ ਜਿਹੜੀ ਇਹਨਾਂ ਦੀ ਹੈਗੀ ਉੱਥੇ ਵੀ ਇਹ ਗੱਲ ਕੀਤੀ ਜਾਂ 370 ਨੂੰ ਹਟਾਉਣ ਦੀ ਜਿਹੜੀ ਹੈ ਉਹ ਵੀ ਇਹ ਗੱਲ ਜਿਹੜੀ ਆ ਉਹਨਾਂ ਨੇ ਕੀਤੀ ਹੈਗੀ ਵੀ ਸਪੈਸ਼ਲ ਜਿਹੜੇ ਰਾਈਟ ਹੈਗੇ ਆ ਜੰਮੂ ਕਸ਼ਮੀਰ ਨੂੰ ਉਹ ਖਤਮ ਕੀਤੇ ਜਾਣ। ਤੇ ਨਾਲ ਦੀ ਨਾਲ ਇਹਨਾਂ ਨੇ ਕਿਉਂਕਿ ਇਹਨਾਂ ਕੋਲ ਐਬਸੋਲੂਟ ਮੈਜੋਰਟੀ ਹੈਗੀ ਆ, ਇਹ ਦੂਜੇ ਪਾਸੇ ਅਜੇ ਰਾਜ ਸਭਾ ਦੇ ਵਿੱਚ ਨਹੀਂ ਹੈਗੀ, ਇਸ ਕਰਕੇ ਉਹ ਉਸ ਤਰ੍ਹਾਂ ਲਾਗੂ ਨਹੀਂ ਕਰ ਸਕਦੇ। ਪਰ ਜਿਹੜੀ ਅੰਦਰ ਖਾਤੇ ਜਿਹੜੀ ਹੈ ਇਹਨਾਂ ਦੀ ਪਾਲਿਸੀ ਐਜੂਕੇਸ਼ਨ ਦੇ ਲੈਵਲ ਤੇ ਇਹਨਾਂ ਨੇ ਜਿਹੜੀ ਹੈ ਬਿਲਕੁਲ ਹੀ ਸਟੇਟ ਸਬਜੈਕਟ ਹੈਗਾ ਵੀ ਉਹ ਆਪਣੇ ਕੌਨਸਟੀਟਿਊਸ਼ਨ ਰਾਈਟ ਵੀ ਹੈਗਾ ਵੀ ਆਪਣੇ ਕਲਚਰ ਮੁਤਾਬਕ ਜਿਹੜੀ ਆ ਉਹ ਐਜੂਕੇਸ਼ਨ ਜਿਹੜਾ ਪ੍ਰਬੰਧ ਕਰਨ। ਪਰ ਇਹ ਉਹਨੂੰ ਵੀ ਜਿਹੜਾ ਸੈਂਟਰ ਸਿੱਧਾ ਔਰਗਨਾਈਜ਼ ਜਾਂ ਉਹਨੂੰ ਸਿਸਟਮਾਈਜ਼ ਆਪਣੇ ਹਿਸਾਬ ਦੇ ਨਾਲ ਕਰ ਰਹੀ ਹੈ। ਜਿਹੜੀ ਸਾਡੀ BJP ਦੀ ਸੋਚ ਆ ਉਹ ਸਾਰੇ ਹਿੰਦੁਸਤਾਨ ਦੇ ਲੈਵਲ ਕੀਤੀ, ਪਰ ਇਹ ਹਰੇਕ ਪੱਖ ਦੇ ਉੱਤੋਂ ਕਰ ਰਹੇ ਆ।
ਉਹ ਇਹਦੇ ਸੱਚੀ ਜੇ ਇਹ ਨਿਕਲਣਗੇ ਵੀ ਜਿਹੜੇ ਵੱਖ-ਵੱਖ ਕਲਚਰ ਗਰੁੱਪ ਹੈਗੇ ਆ, ਘੱਟ ਗਿਣਤੀਆਂ ਹੈਗੀਆਂ, ਜਿਹਨੂੰ ਉਹ ਆਪਣੇ ਸੱਭਿਆਚਾਰ ਮੁਤਾਬਕ ਜੀਣਾ ਚਾਹੁੰਦੀਆਂ, ਤਾਂ ਉਹਨਾਂ ਨੂੰ ਸੰਘਰਸ਼ ਕਰਨਾ ਪਏਗਾ, ਉਹਨਾਂ ਨੂੰ ਇਸ ਪਲੇਟਫਾਰਮ ਦੇ ਉੱਤੇ ਆਉਣਾ ਪਏਗਾ, ਭਾਵੇਂ ਉਹਨਾਂ ਦੀਆਂ ਪੋਲੀਟੀਕਲ ਜਥੇਬੰਦੀਆਂ ਹੋਣ। ਜਿਵੇਂ ਅਕਾਲੀ ਦਲ ਦੀ ਇੱਥੇ ਗੱਲ ਕਰ ਲਈਏ, ਪੰਜਾਬ ਦੇ ਵਿੱਚ ਪਿਛਲੇ ਜਦੋਂ ਦੀਆਂ ਇਹਨਾਂ ਦੀਆਂ ਸੋ ਕਾਲਡ ਸਦਭਾਵਨਾ ਰੈਲੀਆਂ ਚੱਲ ਰਹੀਆਂ, ਮਨਪ੍ਰਵੀਰ ਜੀ, ਅਕਾਲੀ ਦਲ ਤਾਂ ਮਨਪ੍ਰਵੀਰ ਜੀ, ਆਮ ਸੋ ਸੌਰੀ ਟੂ ਕੱਟ ਯੂ ਆਫ, ਤੁਹਾਡੀ ਆਵਾਜ਼ ਬਹੁਤ ਕੱਟ ਰਹੀ ਹੈ, ਕਿਉਂਕਿ ਆਈ ਨੋ ਤੁਸੀਂ ਸਦਭਾਵਨਾ ਰੈਲੀਜ਼ ਬਾਰੇ ਗੱਲਬਾਤ ਕਰ ਰਹੇ ਹੋ, ਪਰ ਤੁਹਾਡੀ ਆਵਾਜ਼ ਬਹੁਤ ਕੱਟ ਰਹੀ ਹੈ। ਸਾਰੋਂ ਇਫ ਯੂ ਔਨ ਸਪੀਕਰ ਫੋਨ ਰਾਈਟ ਨਾਓ, ਕਿ ਤੁਸੀਂ ਏਅਰਪੀਸ ਲਗਾਇਆ ਹੈ, ਪਰ ਪਲੀਜ਼ ਲਾਈਕ ਰੇਂਜ 'ਚ ਆ ਕੇ ਗੱਲ ਕਰਿਓ, ਬਿਕੋਜ਼ ਇਟਸ ਰੀਅਲੀ ਹਾਰਡ ਟੂ ਅੰਡਰਸਟੈਂਡ। ਹਾਂਜੀ, ਮੈਂ ਕਹਿ ਰਿਹਾ ਸੀ, ਠੀਕ ਹੈ, ਹੁਣ ਠੀਕ ਹੋਊਗੀ, ਮੈਂ ਬਾਹਰ ਆ ਗਿਆ। ਓਕੇ, ਸੋ ਤੁਸੀਂ ਸਦਭਾਵਨਾ ਰੈਲੀ ਦੀ ਗੱਲਬਾਤ ਕਰ ਰਹੇ ਸੀ। ਸਦਭਾਵਨਾ ਰੈਲੀਆਂ ਇਹਨਾਂ ਨੇ ਜਦੋਂ ਸ਼ੁਰੂ ਕੀਤੀਆਂ, ਉਹਦੇ ਵਿੱਚ ਜਿੰਨੇ ਵੀ ਸਪੀਚਿਸ ਦੇਖੋ ਤੁਸੀਂ, ਇਹਨਾਂ ਸਪੀਚਿਸ ਜਿਹੜੀਆਂ ਹੈਗੀਆਂ ਉਹ ਉਸ ਤਰ੍ਹਾਂ ਕਰ ਰਹੇ ਆ ਅਕਾਲੀ ਦਲ ਦੇ ਲੀਡਰ, ਜਿਵੇਂ ਕਿ ਉਹ ਪੰਜਾਬ ਦਾ ਭਾਜਪਾ ਜਿਹੜਾ ਉਹ ਇੱਕ ਵਿੰਗ ਹੋਵੇ। ਉਹਨਾਂ ਨੇ ਅਕਾਲੀ ਦਲ ਦੀਆਂ ਜਿਹੜੀਆਂ, ਭਾਵੇਂ ਕਿ ਪ੍ਰੈਕਟੀਕਲ ਦੇ ਵਿੱਚ ਕਦੀ ਉਹਨਾਂ ਨੇ ਕੁਝ ਕੀਤਾ ਨਹੀਂ, ਗੱਲਾਂ ਦੇ ਵਿੱਚ ਵੀ ਉਹਨਾਂ ਨੇ ਹੁਣ ਜਿਹੜੀ ਆ ਰਾਸ਼ਟਰਵਾਦ, ਹਿੰਦੂ ਰਾਸ਼ਟਰਵਾਦ, ਨੈਸ਼ਨਲਿਜ਼ਮ, ਏਕਤਾ, ਅਖੰਡਤਾ, ਸ਼ਾਂਤੀ, ਭਾਈਚਾਰੇ ਦੀਆਂ ਉਹ ਗੱਲਾਂ ਕਰ ਰਹੀ ਹੈ, ਜਿਹੜੀ ਕਿ ਬੀਜੇਪੀ ਹਮੇਸ਼ਾ ਤੋਂ ਕਰਦੀ ਆਈ ਹੈ। ਸੋ ਜੇ ਘੱਟ ਗਿਣਤੀਆਂ ਦੀਆਂ ਨੁਮਾਇੰਦਾ ਪਾਰਟੀਆਂ ਜਿਵੇਂ ਅਕਾਲੀ ਦਲ ਰਿਹਾ ਆ, ਉਹ ਵੀ ਇਹੋ ਜਿਹੀਆਂ ਗੱਲਾਂ ਕਰੂਗਾ, ਫਿਰ ਘੱਟ ਗਿਣਤੀਆਂ ਨੂੰ ਜਿਹੜਾ ਹੈ ਆਪਣੇ ਲੈਵਲ ਦੇ ਉੱਤੇ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਬਹਾਲਣੀ ਪਊਗੀ। ਆਪਣੇ ਹਿੱਤਾਂ ਲਈ ਜਦੋਂ ਸੈਂਟਰਲਾਈਜ਼ ਪਾਵਰ ਜਿਹੜੀ ਸਾਰਾ ਕੁਝ ਸੈਂਟਰ ਗਵਰਨਮੈਂਟ ਕਰ ਰਹੀ ਆ, ਉਹਦੇ ਖਿਲਾਫ ਲਾਮਬੰਦੀ ਬਣਾਉਣੀ ਪਊਗੀ। ਇਸੇ ਤਰ੍ਹਾਂ ਦੂਜੀਆਂ ਸਟੇਟਾਂ ਨੂੰ ਵੀ ਨਾਲ ਲੈ ਕੇ ਚੱਲਣਾ ਪਊਗਾ ਵੀ ਕਿਵੇਂ ਸਟੇਟਸ ਦੀਆਂ ਪਾਵਰਾਂ ਜਿਹੜੀਆਂ ਖਤਮ ਕੀਤੀਆਂ ਜਾ ਰਹੀਆਂ ਤੇ ਸਾਰਾ ਕੁਝ ਸੈਂਟਰਲਾਈਜ਼ ਕੀਤਾ ਜਾ ਰਿਹਾ। ਇਹ ਅਗਲਾ ਪ੍ਰੋਗਰਾਮ ਹੋਣਾ ਚਾਹੀਦਾ। ਇਹਦੇ ਅੰਦੇਸ਼ੇ ਜਿਹੜੇ ਆ ਬਹੁਤ ਖਤਰਨਾਕ ਹੈ। ਇਹਨਾਂ ਦੀ ਫੈਡਰਲ ਢਾਂਚੇ ਦੀ ਗੱਲ ਕਰਦੇ ਕਰਦੇ ਇਹ ਯੂਨਿਟਰੀ ਸਿਸਟਮ ਵੱਲ ਨੂੰ ਜਿਹੜੇ ਵੱਧ ਰਹੇ ਆ, ਜਿੱਥੇ ਵੱਖ-ਵੱਖ ਕਲਚਰ ਰਹਿ ਰਹੇ ਆ ਇੰਡੀਆ ਦੇ ਵਿੱਚ, ਤੇ ਉਹਨਾਂ ਨੂੰ ਦਬਾ ਕੇ ਸਿਰਫ ਇੱਕ ਰੰਗ ਦੇ ਵਿੱਚ ਲੱਗਣ ਦੀ ਜਿਹੜੀ ਆ ਗੱਲ ਕੀਤੀ ਜਾ ਰਹੀ। ਇਹਦੇ ਗੰਭੀਰ ਸਿੱਟੇ ਨਿਕਲ ਸਕਦੇ ਆ। ਹਾਂਜੀ ਜੀ ਆਮ ਸੌਰੀ ਜੀ, ਕਿਉਂਕਿ ਤੁਹਾਡੇ ਵਿੱਚ ਫੋਨ ਕਾਫੀ ਕੱਟ ਰਿਹਾ ਸੀਗਾ, ਸੋ ਮੈਂ ਥੋੜਾ ਸੁਣਨ ਦੇ ਵਿੱਚ ਪ੍ਰੋਬਲਮ ਹੋਈ, ਪਰ ਮੈਂ ਤੁਹਾਡੇ ਕੋਲ ਫਿਰ ਤੋਂ ਜਾਣਨਾ ਚਾਹਾਂਗੀ। ਆਪਾਂ ਹੁਣ ਸੈਂਟਰ ਗਵਰਨਮੈਂਟ ਵਰਸਸ ਸਟੇਟ ਗਵਰਨਮੈਂਟ ਦੀ ਗੱਲ ਕੀਤੀ, ਪਰ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਜਿਹੜਾ ਪਾਵਰ ਦੇ ਵਿੱਚ ਇੰਨੀ ਆਈ ਹੋਈ ਹੈ, ਇਸ ਦਾ ਇਫੈਕਟ ਪੰਜਾਬ ਦੀ ਸਟੇਟ ਤੇ ਕਿਵੇਂ ਪਵੇਗਾ? ਬਿਕੋਜ਼ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਹੈ, ਇਹਨਾਂ ਦਾ ਬਜਟ ਜਿਹੜਾ ਹੈ ਸਾਰੇ ਪੰਜਾਬ 'ਚ ਇਸ ਵੇਲੇ ਕਾਫੀ ਨੁਕਸਾਨ ਹੋ ਰਿਹਾ ਹੈ, ਪਰ ਦੂਸਰੀਆਂ ਸਟੇਟਾਂ ਨੂੰ ਜ਼ਿਆਦਾ ਪੈਸਾ ਜਾਂ ਜ਼ਿਆਦਾ ਬਜਟ ਮਿਲ ਰਿਹਾ। ਓਵਰਆਲ ਜੇ ਸੈਂਟਰ ਗਵਰਨਮੈਂਟ ਇੰਨੀ ਪਾਵਰਫੁਲ ਹੋ ਜਾਂਦੀ ਹੈ, ਇਸ ਦਾ ਪੰਜਾਬ ਤੇ ਕੀ ਪ੍ਰਭਾਵ ਪਵੇਗਾ? ਦੇਖੋ, ਜਿਹੜਾ ਪਿਛਲੇ 2 ਮਹੀਨਿਆਂ ਦਾ ਘਟਨਾਕ੍ਰਮ ਹੈਗਾ, ਬਰਗਾੜੀ ਵਾਲੀ ਘਟਨਾ ਤੋਂ ਲੈ ਕੇ ਤੇ ਸਿੰਘਾਂ ਦੀ ਜਿਹੜੀਆਂ ਗੋਲੀ ਚੱਲਣ ਤੱਕ, ਉਹਦਾ ਸਾਰਾ ਕੁਝ ਜਿਹੜਾ ਮੈਂ ਸਮਝਦਾ ਨੁਕਸਾਨ ਜਿਹੜਾ ਅਕਾਲੀ ਦਲ ਨੂੰ ਉਠਾਇਆ, ਬੀਜੇਪੀ ਨੇ ਉਹਦੇ ਵਿੱਚੋਂ ਫਾਇਦਾ ਖੱਟ ਕੇ ਅਕਾਲੀ ਦਲ ਨੂੰ ਝੰਜੋੜ ਕੇ ਆਪਣੇ ਜਿਹੜਾ ਉਹ ਥੱਲੇ ਕਰ ਲਿਆ। ਉਹਨਾਂ ਨੇ ਕਹਿੰਦੇ, ਪੰਜਾਬੀ ਚ ਕਹਿੰਦੇ, ਲੱਤ ਥੱਲੇ ਲਗਾ ਲਿਆ। ਅਕਾਲੀ ਦਲ ਪੂਰੀ ਤਰ੍ਹਾਂ ਤਿਆਰ ਹੋ ਚੁੱਕਿਆ ਬੀਜੇਪੀ ਦੇ ਮੁਤਾਬਕ ਇੱਥੇ ਚੱਲਣ ਦੇ ਵਾਸਤੇ। ਜਿੱਥੇ 6 ਮਹੀਨੇ ਪਹਿਲਾਂ ਅਕਾਲੀ ਦਲ ਬੰਦੀ ਸਿੰਘਾਂ ਦੀ ਗੱਲ ਕਰਦਾ ਸੀਗਾ, ਉਹ ਸਾਰਾ ਉਹਨਾਂ ਨੇ ਸਟੈਪ ਬੈਕ ਕਰ ਲਿਆ ਤੇ ਬੀਜੇਪੀ ਦੀ ਪਾਲਿਸੀ ਜਿਹੜੀ ਨੈਸ਼ਨਲਿਜ਼ਮ ਦੀ ਪਾਲਿਸੀ ਆ, ਉਹਦੇ ਮੁਤਾਬਕ ਅਕਾਲੀ ਦਲ ਬਿਹੇਵ ਕਰ ਰਿਹਾ। ਤੇ ਇਹਦੇ ਵਿੱਚ ਪੰਜਾਬ ਦੇ ਵਿੱਚ ਦੂਜੇ ਪਾਸੇ ਕਾਂਗਰਸ ਵੀ ਜਿਹੜੀ ਆ ਕੈਪਟਨ ਨੂੰ ਲੈ ਕੇ ਆਈ ਆ। ਕੈਪਟਨ ਨੇ ਵੀ ਕਿਸੇ ਟਾਈਮ ਜਦੋਂ ਰਾਜੋਆਣੇ ਦੀ ਜਾਂ ਹਵਾਰੇ ਦੀ ਜਿਹੜੀ ਫਾਂਸੀ ਦੀ ਵੀ ਗੱਲ ਕੀਤੀ ਵੀ ਨਹੀਂ ਹੋਣੀ ਚਾਹੀਦੀ ਜੇ ਕੋਈ ਸੋਚਦਾ। ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਹਸਪਤਾਲ ਦੇ ਵਿੱਚ ਜਿਹੜੀ ਆ ਨਜ਼ਰਬੰਦੀ ਉਹ ਵੀ ਖੜਕਦੀ ਆ। ਸੋ ਮੈਂ ਸਮਝਦਾ ਜਿਹੜੀ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਨੇ, ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਜੇ ਕੋਈ ਏਜੰਡਾ ਉਹਨਾਂ ਨੇ ਕਲੀਅਰ ਨਹੀਂ ਕੀਤਾ ਵੀ ਪੰਜਾਬ ਮਸਲਿਆਂ ਬਾਰੇ ਉਹਨਾਂ ਦੀ ਜਿਹੜੀ ਆ ਕੀ ਪਾਲਿਸੀ ਸਟ੍ਰੈਟਜੀ ਹੋਊਗੀ। ਸੋ ਸਾਰੀਆਂ ਮੈਂ ਸਮਝਦਾ ਪੋਲੀਟੀਕਲ ਪਾਰਟੀਆਂ ਨੇ ਵੋਟਾਂ ਵਾਲਾ 2017 ਦੀ ਚੋਣਾਂ ਵਾਲਾ ਜਿਹੜਾ ਉਹ ਮਾਹੌਲ ਬਣਾ ਲਿਆ ਹੈਗਾ ਆਪਸ ਦੇ ਵਿੱਚ ਹੀ। ਤੇ ਉਹਦੇ ਵਿੱਚ ਪੰਜਾਬ ਦੇ ਮੁੱਦੇ ਜਿਹੜੇ ਆ, ਸਿੱਖਾਂ ਦੇ ਮੁੱਦੇ, ਉਹ ਗਾਇਬ ਕੀਤੇ ਜਾ ਰਹੇ ਨੇ ਤੇ ਪਰਸਨਲ ਦੂਸ਼ਣਬਾਜ਼ੀ ਜਿਹੜੀ ਕੀਤੀ ਜਾ ਰਹੀ ਹੈ ਸਿੱਖ ਮੁੱਦਿਆਂ ਤੋਂ, ਮੈਂ ਸਮਝਦਾ ਸਾਰੀਆਂ ਪਾਰਟੀਆਂ ਬੈਕ ਸਟੈਪ ਕਰ ਰਹੀਆਂ। ਤੇ ਉਹਨਾਂ ਸਾਰਿਆਂ ਦਾ ਜਿਹੜਾ ਇੱਕ ਟੀਚਾ ਹੈਗਾ ਵੀ ਜਿਹੜੀ ਸਿੱਖ ਵੋਟ ਆ ਉਹ ਤਾਂ ਅਲਟੀਮੇਟਲੀ ਵੰਡੀ ਜਾਣੀ ਆ। ਬਾਦਲ ਨੇ ਵੀ ਉਹਦਾ ਇੱਕ ਹਿੱਸਾ ਲੈਣਾ, ਕੈਪਟਨ ਹੋਣ ਕਰਕੇ ਉੱਧਰ ਵੀ ਹਿੱਸਾ ਜਾਣਾ, ਆਮ ਆਦਮੀ ਪਾਰਟੀ ਨੇ ਵੀ ਲੈਣਾ। ਜਿਹੜੀਆਂ ਕੋਈ ਨਵਾਂ ਧਿਰਾ ਮਾਨ ਸਾਹਿਬ ਜਾਂ ਯੂਨਾਈਟਿਡ ਅਕਾਲੀ ਦਲ ਇਹ ਕਿਵੇਂ ਦੀ ਪਾਲਿਸੀ ਬਣਾਉਂਦੇ ਆ, ਇਹ ਵੀ ਵੋਟਾਂ ਦੇ ਵਿੱਚ ਸ਼ਾਮਲ ਹੋਣਗੇ। ਸੋ ਸਿੱਖ ਵੋਟ ਜਿਹੜੀ ਆ ਉਹ ਵੰਡੀ ਜਾਣੀ ਹੈ ਤੇ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਵੀ ਜਿਹੜੀ ਹਿੰਦੂ ਵੋਟ ਜਿਹੜੀ ਇੰਡੀਆ ਦੀ ਬਹੁ ਗਿਣਤੀ ਆ ਪੰਜਾਬ ਦੇ ਵਿੱਚ, ਹਿੰਦੂ ਵੋਟ ਕੰਸੋਲੀਡੇਟ ਕਰਕੇ ਤੇ ਉਹ ਜਿਹੜੀ ਇੱਕ ਪਾਸੇ ਜਦੋਂ ਭੁਗਤ ਜਾਏਗੀ ਤਾਂ ਫੇਰ ਮੈਂ ਸਮਝਦਾ ਵੀ ਉਹਨਾਂ ਦਾ ਸਾਰਿਆਂ ਦਾ ਨਿਸ਼ਾਨਾ ਇਹੀ ਆ
ਕਿ ਹਿੰਦੂ ਵੋਟ ਕੰਸੋਲੀਡੇਟ ਕਰਕੇ ਵੋਟ ਭੁਗਤਾਈ ਹੈ। ਜਿਹਨੂੰ ਉਹ ਵੋਟ ਕੰਸੋਲੀਡੇਟ ਹੋ ਕੇ ਪੈ ਗਈ ਉਹ ਜਾਨੀ ਕਿ ਜਿੱਤਣ ਵੱਲ ਵੱਧ ਸਕਦਾ ਜਾਂ ਇੱਕ ਡਿਸਾਈਡਿੰਗ ਫੈਕਟਰ ਵੋਟ ਜਿਹੜੀ ਆ ਉਹ ਹੋ ਸਕਦੀ ਹੈ। ਇਸ ਕਰਕੇ ਸਿੱਖ ਮੁੱਦਿਆਂ ਨੂੰ ਪਿੱਛੇ ਛੱਡ ਕੇ ਤੇ ਇਹ ਗੱਲ ਕੀਤੀ ਜਾ ਰਹੀ ਹੈ ਤੇ ਸਿੱਖਾਂ ਨੂੰ ਵੀ ਸਮਝਣ ਦੀ ਲੋੜ ਹੈਗੀ ਕਿ ਇਸ ਵੋਟ ਪੋਲਿਟਿਕਸ ਦੇ ਵਿੱਚੋਂ ਹਾਲ ਹੀ ਕਰੀ ਮੈਂ ਸਮਝਦਾ ਅੱਜ ਦੀ ਤਰੀਕ ਦੇ ਵਿੱਚ 6 ਮਹੀਨਿਆਂ ਨੂੰ ਕੋਈ ਫਰਕ ਪੈ ਜਾਵੇ ਕਹਿ ਨਹੀਂ ਸਕਦਾ, ਕੋਈ ਬਹੁਤੀ ਕੋਈ ਪ੍ਰਾਪਤੀ ਨਹੀਂ ਹੋਣਾ, ਉਹਦਾ ਨੁਕਸਾਨ ਹੀ ਹੋਣਾ ਕਿਉਂਕਿ ਸਿੱਖ ਵੋਟ ਜਿਹੜੀ ਆ ਉਹ ਵੋਟ ਪੋਲਿਟਿਕਸ ਨੇ ਜਿਹੜੀ ਵੱਧ ਰਹੀ ਹੈਗੀ ਹੈ। ਅਸੀਂ ਕਿਸੇ ਢਿੱਲ ਦੇ ਨਾਲ ਅਜੇ ਜੁੜਦੇ ਨਹੀਂ ਦਿਸਦੇ, ਅਕਾਲੀ ਦਲ ਨਾਲ ਜੁੜ ਨਹੀਂ ਸਕਦੇ, ਉਦੋਂ ਕਾਂਗਰਸ ਨਾਲ ਵੀ ਨਹੀਂ, ਤੇ ਆਮ ਆਦਮੀ ਪਾਰਟੀ ਇੱਕ ਆਪਸ਼ਨ ਬਚਦੀ ਪਰ ਅਜੇ ਤੱਕ ਵੀ ਕੋਈ ਆਪਣੀ ਨੀਤੀ ਨਹੀਂ ਦੱਸੀ ਵੀ ਉਹ ਕਿਸ ਨੀਤੀ ਤੇ ਚੱਲਣਗੇ ਜਾਂ ਪੰਜਾਬ ਜਾਂ ਸਿੱਖ ਮੁੱਦਿਆਂ ਬਾਰੇ ਉਹਨਾਂ ਦਾ ਕੀ ਸਟੈਂਡ ਹੋਊਗਾ ਜਾਂ ਸਟੈਂਡ ਹੀ ਹੋਊਗਾ ਜਾਂ ਉਹ ਸਾਰੇ ਕੋਲ ਕਰਨਗੇ ਜੀ। ਸੋ ਇਹ ਸਾਰੀ ਜਿਹੜੀ ਆ ਵੋਟ ਪੋਲਿਟਿਕਸ ਦੇ ਮੁਤਾਬਕ ਸਾਰਾ ਕੁਛ ਤੈਅ ਹੋ ਰਿਹਾ, ਸਾਰੇ ਅਫਸਰਸ਼ਾਹੀ ਉਸ ਮੁਤਾਬਕ ਚੱਲ ਰਹੀ ਹੈਗੀ ਹੈ। ਹੁਣ ਕਿਤੇ ਨੂੰ ਪਤਾ ਲੱਗੇਗਾ ਵੀ ਸਿੱਖ ਮੁੱਦਿਆਂ ਬਾਰੇ ਮੈਂ ਇਹਦੇ ਵਿੱਚ ਇਹ ਸਮਝਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਸੈਂਟਰ ਕੋ ਪਾਵਰਾਂ ਆਈਆਂ ਬੰਦੀ ਸਿੰਘਾਂ ਦੀਆਂ ਬੀਜੇਪੀ ਨੇ ਮਜ਼ਬੂਤ ਕਰ ਲਿਆ ਅਕਾਲੀ ਦਲ ਨੂੰ। ਸੋ ਬੀਜੇਪੀ ਯਤਨ ਕਰ ਸਕਦੀ ਹੈਗੀ ਸਿੱਖ ਮੁੱਦਿਆਂ ਨੂੰ ਹੱਲ ਕਰਨ ਦੇ ਵਾਸਤੇ ਤਾਂ ਜੋ ਸਿੱਖਾਂ ਦੇ ਵਿੱਚ ਜਿਹੜਾ ਉਹਨਾਂ ਦਾ ਪਿੰਡੂ ਏਰੀਏ ਦੇ ਵਿੱਚ ਜਿਹੜਾ ਨਹੀਂ ਬਹੁਤਾ ਵਿਕਾਰ ਹੈਗਾ ਉਹਨੂੰ ਐਸਟੈਬਲਿਸ਼ ਕਰਨ ਵਾਸਤੇ ਉਹ ਸਾਰੇ ਹੱਲ ਦੇ ਵਾਸਤੇ ਦੇ ਵਿੱਚ ਕੋਈ ਨਾ ਕੋਈ ਉਹਦੇ ਗੰਭੀਰ ਸੋਚ ਰੱਖੇ ਜਾਂ ਉਹਦੇ ਸੰਬੰਧੀ ਕੋਈ ਫੈਸਲਾ ਹੋਵੇ। ਜੀ ਤੇ ਵੀਰ ਜੀ ਜਿਸ ਤੁਸੀਂ ਗੱਲ ਕੀਤੀ ਹੈ ਕਿ ਇਸ ਵੇਲੇ ਸਿੱਖਾਂ ਦੀਆਂ ਵੋਟਸ ਵੰਡੀਆਂ ਜਾਣਗੀਆਂ ਆਇਦਰ ਵਿਦ ਕਾਂਗਰਸ ਅਕਾਲੀ ਜਾਂ ਫਿਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਖੜੀ ਹੋ ਗਈ ਹੈ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਇਸ ਵੇਲੇ ਕਾਫੀ ਸਾਰੇ ਸਿੱਖ ਜਾਗਰੂਕ ਨੇ ਜਾਂ ਆਈ ਨੋ ਕਿ ਹਜੇ ਕਾਫੀ ਸਾਰੀ ਪ੍ਰੋਬਲਮਸ ਆ ਰਹੀਆਂ ਇਸ ਰਾਜਨੀਤੀ ਆਪਣੀ ਬਣਾ ਨਹੀਂ ਸਕੇ, ਪਰ ਮੇਬੀ 2017 ਤੱਕ ਅਸੀਂ ਇੱਕ ਪਲੇਟਫਾਰਮ ਤੇ ਆ ਕੇ ਆਪਣੀ ਰਾਜਨੀਤੀ ਬਣਾਵਾਂਗੇ। ਜਿਹੜਾ ਹੁਣ ਇਹ ਫੈਸਲਾ ਆਇਆ ਸੈਂਟਰ ਗਵਰਨਮੈਂਟ ਦਾ, ਇਹਨਾਂ ਨੂੰ ਸ਼ਾਇਦ ਡਰ ਹੋਵੇ ਇਸ ਚੀਜ਼ ਦਾ ਕਿ ਜਿਹੜੇ ਪੰਜਾਬ ਨੇ ਜਾਂ ਪੰਜਾਬ ਨੂੰ ਸਾਬੋਤਾਜ ਕਰਨ ਦੇ ਲਈ ਇਹ ਫੈਸਲਾ ਹੈ, ਬਿਕੋਜ਼ ਅਗਰ ਅਸੀਂ ਆਪਣੀ ਰਾਜਨੀਤੀ ਬਣਾ ਕੇ ਆਪਣੀ ਸਰਕਾਰ ਖੜੀ ਕਰ ਦਿੰਦੀ ਹੈ ਸਾਡੀ ਸਟੇਟ ਦੇ ਵਿੱਚ, ਸਾਡੀ ਸਿੱਖਾਂ ਦੀ ਅਗਰ ਸਰਕਾਰ ਬਣ ਜਾਂਦੀ ਤਾਂ ਅਸੀਂ ਵੀ ਇਹਨਾਂ ਦੇ ਕੰਟਰੋਲ ਦੇ ਅੰਦਰ ਆ ਜਾਵਾਂਗੇ। ਡੋਂਟ ਯੂ ਥਿੰਕ ਦੈਟਸ ਦੀ ਅਨਦਰ ਰੀਜ਼ਨ ਕਿ ਇਹਨਾਂ ਨੇ ਇਸ ਤਰ੍ਹਾਂ ਦੇ ਫੈਸਲੇ ਲਿੱਤੇ ਨੇ? ਇਹ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਪਲੇਟਫਾਰਮ ਦੇ ਉਹ ਵਧੀਆ ਗੱਲ ਜੇ ਹੋ ਸਕੇ ਸੰਭਵ ਹੋਵੇ। ਮੈਂ ਸਮਝਦਾ ਅਕਾਲੀ ਦਲ ਦਾ ਜਿਹੜਾ ਟਕਸਾਲੀ ਵਰਕਰ ਆ ਉਹ ਵੀ ਅੱਜ ਦੇ ਅਕਾਲੀ ਦਲ ਦੇ ਸਟੈਂਡ ਜਿਹੜਾ ਹੈਗਾ ਉਹਦਾ ਦੇਖਾ ਇਹ ਅਕਾਲੀ ਦਲ ਕਿਹੜੀਆਂ ਗੱਲਾਂ ਕਰਨ ਲੱਗ ਪਿਆ, ਸ਼ਾਂਤੀ ਭਾਈਚਾਰਾ ਜਿਹੜੀਆਂ ਆਪਣੇ ਪਿੱਛੇ ਕਰਨਾ ਤੇ ਹਿੰਦੂਵਾਦ ਜਾਂ ਰਾਸ਼ਟਰਵਾਦ ਦੇ ਪ੍ਰਭਾਵ ਦੇ ਸਾਰੀਆਂ ਪਾਲਿਸੀਆਂ ਦੀ ਗੱਲ ਕਰਨੀ, ਉਹਦੇ ਤੇ ਅਕਾਲੀ ਦਲ ਦੇ ਵਕਤ ਦਾ ਵੀ ਜਿਹੜਾ ਸਾਂਝੀ ਵਰਕਰ ਹੈਗਾ ਉਹਦਾ ਕੰਮ ਫੁੱਟੇਗਾ ਤੇ ਆਉਣ ਵਾਲੇ ਸਮੇਂ ਵਿੱਚ ਸਕਾਰਾਤਮਕ ਉਹਦੇ ਵਿੱਚੋਂ ਨਤੀਜੇ ਨਿਕਲ ਸਕਦੇ ਆ। ਪਰ ਵੀ ਉਹਨਾਂ ਨੂੰ ਕੋਈ ਇਕੱਠੇ ਕਰਨ ਦੇ ਵਾਸਤੇ ਕੋਈ ਨਾ ਕੋਈ ਅਜਿਹਾ ਵੱਡਾ ਬੰਨ ਨੂੰ ਬੰਨਣਾ ਪਏਗਾ ਜਿਹੜੀ ਸਥਾਪਿਤ ਲੀਡਰਸ਼ਿਪ ਹੈਗੀ ਤੇ ਭਾਵੇਂ ਅਕਾਲੀ ਦਲ ਦੇ ਵਿੱਚ ਭਾਵੇਂ ਉਹ ਉਹਨਾਂ ਦੇ ਵਿੱਚ ਹੈਗੇ, ਉਹਨਾਂ ਦਾ ਕੋਈ ਪੱਕਾ ਯਕੀਨ ਨਹੀਂ ਜਿਹੜਾ ਹੈਗਾ ਵੀ ਉਹ ਭਰੋਸਾ ਇਸ ਕਰਕੇ ਲੀਡਰਸ਼ਿਪ ਜਿੰਨਾ ਚਿਰ ਨਹੀਂ ਮਿਲਦੀ ਲੀਡਰਸ਼ਿਪ ਨਹੀਂ ਮਿਲਦੀ ਉਹਨਾਂ ਚਿਰ ਤੱਕ ਇਹਦੇ ਤੋਂ ਕੋਈ ਗੱਲ ਨਹੀਂ ਨਿਕਲ ਸਕਦੀ। ਉਹਦੇ ਵਿੱਚ ਜਿਹੜਾ ਉਹ ਨਿਕਲ ਕੇ ਉਹਦਾ ਨੁਕਸਾਨ ਹੋਗਾ। ਜਿਹੜੇ ਸ਼ਹਿਰ ਵਿੱਚ ਸਿੱਖ ਵੰਡੇ ਜਾਣਗੇ ਉਹਦਾ ਨੁਕਸਾਨ ਸਿੱਖਾਂ ਸਾਰਿਆਂ ਨੂੰ ਉਹ ਹਾਲ ਹੋਣਾ ਹੀ ਹੋਣਾ। ਹਾਂਜੀ ਮੰਜਪੁਰ ਵੀਰ ਜੀ, ਆਮ ਸੋ ਸੌਰੀ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਕੱਟ ਰਹੀ ਹੈ, ਸੋ ਲਾਸਟ ਕੁਐਸਚਨ ਸਾਨੂੰ ਆਨਸਰ ਨਹੀਂ ਮਿਲਿਆ, ਪਰ ਮੈਂ ਰਿਲੇਟਡ ਕੁਐਸਚਨ ਤੁਹਾਡੇ ਕੋਲ ਜਾਣਨਾ ਚਾਹਾਂਗੀ। ਜਿਸ ਤਰ੍ਹਾਂ ਤੁਹਾਡਾ ਫੋਨ ਕੱਟ ਰਿਹਾ ਉਸ ਦੇ ਉੱਪਰ ਹੀ ਮੈਂ ਜਾਣਨਾ ਚਾਹਾਂਗੀ, ਜਿਸ ਤਰ੍ਹਾਂ ਸੁਣਨ ਦੇ ਵਿੱਚ ਆਇਆ ਕਿ ਜਿਸ ਤਰ੍ਹਾਂ ਜਿਹੜੀ ਸੈਂਟਰ ਗਵਰਨਮੈਂਟ ਹੈ ਜਾਂ ਇੰਡੀਅਨ ਗਵਰਨਮੈਂਟ ਉਹਨੇ ਕਾਫੀ ਵੱਡਾ ਬਜਟ ਪਾਸ ਕੀਤਾ ਹੈ ਕਿ ਜਿੰਨੇ ਵੀ ਇੰਡੀਆ ਦੇ ਵਿੱਚ ਜਿਹੜੇ ਫੋਨ ਨੇ ਲੋਕ ਗੱਲਬਾਤ ਕਰਦੇ ਨੇ ਉਹਨਾਂ ਦੀ ਪ੍ਰਾਈਵੇਸੀ ਨੂੰ ਖਤਮ ਕੀਤਾ ਜਾਵੇ, ਉਹਨਾਂ ਦੀ ਕਾਲਸ ਨੂੰ ਟੈਪ ਕੀਤਾ ਜਾਵੇ, ਉਹਨਾਂ ਨੂੰ ਰਿਕਾਰਡ ਕੀਤਾ ਜਾਵੇ। ਕਾਫੀ ਸਾਰੀ ਸ਼ਖਸੀਅਤਾਂ ਨਾਲ ਅਸੀਂ ਵੀ ਗੱਲਬਾਤ ਕਰਦੇ ਹਾਂ ਚੰਡੀਗੜ੍ਹ ਤੋਂ, ਜਿਹਨਾਂ ਦੇ ਫੋਨ ਵਿੱਚੋਂ ਕੱਢ ਦਿੱਤੇ ਜਾਂਦੇ ਨੇ। ਐਂਡ ਤੁਹਾਨੂੰ ਕੀ ਲੱਗਦਾ ਤੁਸੀਂ ਇਸ ਬਾਰੇ ਕੀ ਸੋਚਦੇ? ਇਸ ਨਾਲ ਕੀ ਹੋਵੇਗਾ, ਕੀ ਪਲੱਸ ਹੋਵੇਗਾ, ਸਪੈਸ਼ਲੀ ਇੰਡੀਅਨ ਗਵਰਨਮੈਂਟ ਨੂੰ ਕੀ ਫਾਇਦਾ ਹੋਵੇਗਾ? ਦੇਖੋ ਉਹਦੇ ਚ ਹੁਣ ਇੰਡੀਅਨ ਜਿਹੜਾ ਹੁਣ ਕੀਤਾ ਮਾਰਚ 2016 ਤੋਂ ਜਿਹੜੀਆਂ ਪਹਿਲਾਂ ਇੰਡੀਅਨ ਸਿਕਿਉਰਿਟੀ ਏਜੰਸੀ ਹੈਗੀਆਂ ਨੇ ਫੋਨ ਦੀ ਡਿਟੇਲ ਸੰਬੰਧਿਤ ਕੰਪਨੀਆਂ ਤੋਂ ਲੈਂਦੀਆਂ ਸੀ, ਹੁਣ ਉਹ ਸਿੱਧੀ ਇੰਟਰਸੈਪਸ਼ਨ ਵਿੱਚ ਕਰ ਸਕਣਗੀਆਂ। ਕਿਸੇ ਦੀ ਵੀ ਕਾਲ ਜਦੋਂ ਮਰਜ਼ੀ ਕੱਟ ਦੇਣ, ਜਦੋਂ ਮਰਜ਼ੀ ਉਹਨੂੰ ਸਾਰੀ ਉਹਨੂੰ ਵਰਤ ਕੇ ਤੇ ਫਿਰ ਉਹਨੂੰ ਐਜ਼ ਐਵੀਡੈਂਸ ਵੀ ਕੋਰਟ ਦੇ ਵਿੱਚ ਵਰਤ ਸਕਣਗੀਆਂ। ਇਹਨਾਂ ਨੇ ਆਹ ਗੱਲ ਕੀਤੀ, ਕਿਸੇ ਨੇ ਆਹ ਗੱਲ ਕੀਤੀ। ਸੋ ਇਹ ਤਾਂ ਬਿਲਕੁਲ ਹੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲ ਦੀ ਜਿਹੜੀ ਗੱਲ ਹੈਗੀ ਪੱਛਮੀ ਦੇਸ਼ਾਂ ਦੇ ਵਿੱਚ ਇਹਨੂੰ ਬਿਲਕੁਲ ਹੀ ਇਹ ਨਹੀਂ ਮੰਨਿਆ ਜਾਂਦਾ ਵੀ ਬਹੁਤ ਸਹੀ ਆ, ਇਹਨੂੰ ਗਲਤ ਮੰਨਿਆ ਜਾਂਦਾ। ਪਰ ਇੱਥੇ
ਅਜੇ ਤੱਕ ਇਸ ਦੇ ਖਿਲਾਫ ਕੋਈ ਜਿਹੜੀ ਆ ਉਹ ਕਿਸੇ ਨੇ ਗੱਲ ਨਹੀਂ ਕੀਤੀ, ਕਿਉਂਕਿ ਕਾਂਗਰਸ ਵੀ ਇਹਨਾਂ ਗੱਲਾਂ ਦੇ ਨਾਲ ਅੰਦਰ ਖਤੀ ਜਿਹੜੀ ਆ ਉਹ ਸਹਿਮਤੀ ਆ। ਵੱਡੀ ਆਪੋਜੀਸ਼ਨ ਪਾਰਟੀ ਤਾਂ ਇਹੀ ਹੈ। ਜਿਹੜੀਆਂ ਛੋਟੀਆਂ ਪਾਰਟੀਆਂ ਹੈਗੀਆਂ, ਭਾਵੇਂ ਕਿਸੇ ਪਾਰਟੀਆਂ ਕਹਿ ਲਈਏ, ਉਹਨਾਂ ਦੇ ਕਿਸੇ ਨਾ ਕਿਸੇ ਤਰ੍ਹਾਂ ਬੀਜੇਪੀ ਦੇ ਨਾਲ ਜਿਹੜੀ ਫੰਡਿੰਗ ਲੈਣ ਦੇ ਚੱਕਰਾਂ ਦੇ ਵਿੱਚ ਜੁੜੇ ਹੋਣ, ਉਹ ਨਹੀਂ ਬੋਲ ਰਹੇ। ਇਹ ਸੋਚ ਸਥਿਤੀ ਬਣ ਰਹੀ ਹੈ। ਇਹਦਾ ਕਿਸੇ ਨੂੰ ਪਏਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਜਿੱਤਿਆ ਜਾ ਸਕਦਾ। ਜਦੋਂ ਇਸ ਲੈਵਲ ਤੱਕ ਸਟੇਟ ਦੀ ਰਿਸਪੌਂਸਿਬਿਲਿਟੀ ਜਿਹੜੀ ਹੈ ਉਹ ਲੋਕਾਂ ਦੀ ਜ਼ਿੰਦਗੀ ਤੇ ਬਦਲ ਦੇਗੀ। ਸੋ ਉਹਦਾ ਜਿਹੜਾ ਪੁਸ਼ਟੀ ਕਰੇਗਾ, ਕੋਈ ਸਰਕਾਰ ਨੂੰ ਫਾਇਦਾ ਹੋਣਾ, ਉਹਦਾ ਨੁਕਸਾਨ ਹੋਣਾ। ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਜਿਹੜਾ ਇਹ ਮੇਨ ਮੁੱਦਾ ਸੀ ਉਸ ਦੇ ਉੱਪਰ ਆਪਣੇ ਜਵਾਬ ਪੂਰੇ ਵੇਰਵੇ ਦੇ ਨਾਲ ਜਿਹੜੀ ਜਾਣਕਾਰੀ ਸਾਰੇ ਦਰਸ਼ਕਾਂ ਨਾਲ ਸਾਂਝੀ ਕੀਤੀ। ਐਟ ਦੀ ਐਂਡ ਤੁਹਾਡਾ ਬਹੁਤ ਫੋਨ ਕੱਟ ਰਿਹਾ ਸੀ। ਹੋਪਫੁਲੀ ਨੈਕਸਟ ਟਾਈਮ ਤੁਹਾਨੂੰ ਅਸੀਂ ਚੰਗੀ ਤਰ੍ਹਾਂ ਹੋਰ ਵੀ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ, ਪਰ ਅੱਜ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।